NA 103 ਪੁਰਾਣਾ ਸੀ ਜੀ NA 107। ਜਨਾਬ ਹਾਜੀ ਅਕਰਮ ਅੰਸਾਰੀ ਸਾਹਿਬ ਤੁਸੀਂ 5 ਵਾਰੀ MNA ਰਹੇ ਹੋ। ਜਨਾਬ ਸ਼ੇਖ ਖੁਰਮ ਸਾਹਿਬ ਤੁਸੀਂ ਪਿਛਲੀ ਵਾਰੀ ਸਾਡੇ MNA ਸੀ। ਇਹ ਸਾਡਾ ਮਸਲਾ ਉੱਥੇ ਦਾ ਉੱਥੇ ਹੀ ਖਲੋਤਾ ਆ। ਸਭ ਤੋਂ ਵੱਡਾ ਮਸਲਾ ਜੀ ਇੱਥੇ ਗੰਦੇ ਨਾਲੇ ਦਾ। ਇਹਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੂਈ ਗੈਸ ਹੈ ਹੀ ਕੋਈ ਨਹੀਂ, ਜੇ ਹੈ ਤੇ ਉੱਥੇ ਆਂਦੀ ਨਹੀਂ। ਸੀਵਰੇਜ ਦਾ ਮਸਲਾ ਮੇਨ ਹੀ ਨਿਕਲਦਾ ਤੇ ਪੀਣ ਵਾਲੇ ਪਾਣੀ ਦਾ ਮਸਲਾ ਵੀ ਇੰਤਹਾਈ ਗੰਭੀਰ ਹੈਗਾ। ਇੱਥੇ ਪਾਵਰ ਲੂਮ ਦਾ ਗੜ ਤਸੱਵਰ ਕੀਤਾ ਜਾਂਦਾ ਵਾ। ਸਭ ਤੋਂ ਜ਼ਿਆਦਾ ਬਰਾਦਰੀ ਹੈ ਜੀ ਅੰਸਾਰੀ, ਫਿਰ ਮਲਕ, ਗਫਾਰੀ, ਅਰਾਈ, ਸ਼ੇਖ, ਰਾਜपूत, रहमानी, जट, गुज्जर, पठान, अफगानाबाद, गुलामाबाद, अलियास पार्क, रजाबाद, मदनपुरा, गुलामाबाद दी ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਕਲੋਨੀ ਆ। ਮਾਲਕਾਨਾ ਹਕੂਕ ਨਹੀਂ ਮਿਲੇ, ਉਹ ਸਿਰਫ ਸਟਾਂਪ ਪੇਪਰਾਂ ਦੇ ਉੱਪਰ ਹੀ ਗੁਜ਼ਾਰਾ ਕਰ ਰਹੇ ਨੇ। ਬੜੀ ਵੱਡੀ ਤਾਦਾਦ ਦੇ ਵਿੱਚ PTI ਦੇ ਜਿਹੜੇ ਕਾਰਕੁਨ ਆ ਉਹਨਾਂ ਨੇ ਕਾਗਜ਼ ਇੱਥੇ ਜਮ੍ਹਾਂ ਕਰਵਾਏ ਹੋਏ। ਹੁਣ ਅਬਰਾਰੁਲ ਹਕ ਨੇ ਵੀ ਪਤਾ ਨਹੀਂ ਛੱਡੀ ਆ ਕਿ ਨਹੀਂ। NA 103 ਦੇ ਵਿੱਚੋਂ ਇਹਨਾਂ ਨੇ ਕਾਗਜ਼ਾਤ ਤੇ ਨਾਮਜ਼ਦਗੀ ਜਿਹੜੇ ਨੇ ਆਪਣੇ ਜਮ੍ਹਾਂ ਕਰਵਾ ਦਿੱਤੇ ਨੇ। ਅੱਛਾ ਜੀ, ਅੱਜ ਵਾਰੀ ਹੈ ਜੀ NA 103 ਦੀ। ਪੁਰਾਣਾ ਸੀ ਜੀ NA 107। ਇੱਥੋਂ ਪਿਛਲੀ ਵਾਰੀ ਸ਼ੇਖ ਖੁਰਮ MNA ਮੁੰਤਖਬ ਹੋਇਆ ਸੀਗਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਪਲੇਟਫਾਰਮ ਤੋਂ। ਅੱਜ ਇਸ ਹਲਕੇ ਦੀ ਇੱਚੀ ਬਿੱਚੀ ਜਿਹੜੀ ਆ ਨਾ ਉਹ ਕੱਢ ਕੇ ਬਾਹਰ ਰੱਖਾਂਗੇ ਤੇ ਦੱਸਾਂਗੇ ਕਿ ਇਸ ਹਲਕੇ ਦੇ ਕਿਹੜੇ ਮਸਲੇ ਮਸਾਇਲ ਨੇ ਕਿ ਇੱਥੋਂ 5-5 6-6 ਵਾਰੀ ਵੀ MNA ਮੁੰਤਖਬ ਹੋਏ ਤੇ ਉਹ ਮਸਲੇ ਜਿਹੜੇ ਆ ਉੱਥੇ ਦੇ ਉੱਥੇ ਹੀ ਖਲੋਤੇ ਰਹੇ, ਉਹ ਹੱਲ ਨਾ ਹੋ ਸਕੇ। ਤੇ ਕਿਹੜੀਆਂ ਬਰਾਦਰੀਆਂ ਜਿਹੜੀਆਂ ਵਾ ਉਹ ਇੱਥੇ ਜ਼ਿਆਦਾ ਅਸਰਅੰਦਾਜ਼ ਹੁੰਦੀਆਂ। ਚਲੋ ਹੁਣ ਆਪਣੇ ਵਲੌਗ ਵੱਲ ਵੱਧਦੇ ਹਾਂ ਜੀ, ਤੁਹਾਨੂੰ ਦੱਸਦੇ ਹਾਂ। ਇਹਦੇ ਵਿੱਚ ਯੂਨੀਅਨ ਕੌਂਸਲ ਦੀ ਤਾਦਾਦ ਹੈਗੀ ਜੀ 39, 1 ਘੱਟ 40। ਕੁੱਲ ਵੋਟਰ ਹੈਗਾ ਜੀ 4,33,500। ਕੋਈ 2-4-5 ਉੱਤੇ ਥੱਲੇ ਹੋ ਜਾਣ ਤੇ ਉਹਦੀ ਪਹਿਲੇ ਹੀ ਅਸੀਂ ਮਾਜ਼ਰਤ ਕਰ ਲੈਂਦੇ ਹਾਂ। ਹੁਣ ਆਉਂਦੇ ਹਾਂ ਜੀ ਇਹਦੇ ਮਸਲੇ ਕਿਹੜੇ ਨੇ। ਸਭ ਤੋਂ ਅਹਿਮ ਜਿਹੜਾ ਹੁੰਦਾ ਨਾ ਉਹ ਉਸ ਇਲਾਕੇ ਦੇ ਮਸਾਇਲ ਹੁੰਦੇ ਆ ਜਿਹੜੇ ਕਿ ਹੱਲ ਨਹੀਂ ਹੋ ਸਕਦੇ। ਉਹਨਾਂ ਨੂੰ ਅਸੀਂ ਬਾਰ-ਬਾਰ ਜ਼ਿਕਰ ਕਰਦੇ ਹਾਂ ਤਾਂ ਕਿ ਜਦੋਂ ਹੁਣ ਕੈਂਡੀਡੇਟ ਤੁਹਾਡੇ ਕੋਲ ਆਉਣ ਤੇ ਤੁਸੀਂ ਉਹਨਾਂ ਨੂੰ ਦੱਸ ਸਕੋ ਕਿ ਸਾਡੇ ਇਹ ਮਸਲੇ ਤਾਂ ਹੱਲ ਕਰੋ। ਜਨਾਬ ਹਾਜੀ ਅਕਰਮ ਅੰਸਾਰੀ ਸਾਹਿਬ ਤੁਸੀਂ 5 ਵਾਰੀ MNA ਰਹੇ ਹੋ। ਇਹ ਸਾਡਾ ਮਸਲਾ ਉੱਥੇ ਦਾ ਉੱਥੇ ਹੀ ਖਲੋਤਾ ਆ। ਜਨਾਬ ਸ਼ੇਖ ਖੁਰਮ ਸਾਹਿਬ ਤੁਸੀਂ ਪਿਛਲੀ ਵਾਰੀ ਸਾਡੇ MNA ਸੀ। ਤੁਸੀਂ ਸਾਡੇ ਵਾਸਤੇ ਕੀ ਕੀਤਾ? ਆਪਣੇ ਮਸਲੇ ਹੁਣ ਸਾਡੇ ਕੋਲ ਟਾਈਮ ਆ ਕਿ ਅਸੀਂ ਉਹਨਾਂ ਨੂੰ ਉਜਾਗਰ ਕਰ ਸਕੀਏ। ਸਭ ਤੋਂ ਵੱਡਾ ਮਸਲਾ ਜੀ ਇੱਥੇ ਗੰਦੇ ਨਾਲੇ ਦਾ। ਗੰਦੇ ਨਾਲੇ ਦੀ ਵਜ੍ਹਾ ਤੋਂ ਇਸ ਇਲਾਕੇ ਦੇ ਵਿੱਚ ਯਰਕਾਨ ਦੇ ਮਰੀਜ਼ ਸਭ ਤੋਂ ਜ਼ਿਆਦਾ ਨੇ। ਦੂਸਰਾ ਮਸਲਾ ਜੀ ਇਹਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੂਈ ਗੈਸ ਹੈ ਹੀ ਕੋਈ ਨਹੀਂ, ਜੇ ਹੈ ਤੇ ਉੱਥੇ ਆਂਦੀ ਨਹੀਂ। ਤੀਸਰਾ ਸੀਵਰੇਜ ਦਾ ਮਸਲਾ ਸਾਡੇ ਪੂਰੇ ਫੈਸਲਾਬਾਦ ਦਾ ਹੀ ਹੈਗਾ ਵਾ ਕਿ ਜਿਹੜਾ ਵੀ ਹਲਕਾ ਤੁਸੀਂ ਫੋਲੋਗੇ ਉਹਦੇ 'ਚ ਸੀਵਰੇਜ ਦਾ ਮਸਲਾ ਮੇਨ ਹੀ ਨਿਕਲਦਾ ਤੇ ਪੀਣ ਵਾਲੇ ਪਾਣੀ ਦਾ ਮਸਲਾ ਵੀ ਇੰਤਹਾਈ ਗੰਭੀਰ ਹੈਗਾ ਇੱਥੇ। ਤੇ ਮਜ਼ਦੂਰ ਤਬਕਾ ਜ਼ਿਆਦਾ ਨੇ ਇੱਥੇ ਕਿਉਂਕਿ ਇਹ ਪਾਵਰ ਲੂਮ ਦਾ ਗੜ ਤਸੱਵਰ ਕੀਤਾ ਜਾਂਦਾ ਵਾ। ਇੱਥੇ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਮੇਨ ਪਾਵਰ ਲੂਮਾਂ ਨੇ ਉਹ ਸਾਰੀਆਂ ਇੱਥੇ ਨੇ। ਹੁਣ ਅਸੀਂ ਆਉਂਦੇ ਹਾਂ ਜੀ ਇਸ ਹਲਕੇ ਦੇ ਵਿੱਚ ਕਿਹੜੀਆਂ ਬਰਾਦਰੀਆਂ ਅਹਿਮ ਕਿਰਦਾਰ ਅਦਾ ਕਰਦੀਆਂ। ਹਾਜੀ ਅਕਰਮ ਅੰਸਾਰੀ ਸਾਹਿਬ 5 ਵਾਰੀ ਸਿਰਫ ਇਸੇ ਗੱਲ ਤੋਂ ਇੱਥੋਂ MNA ਮੁੰਤਖਬ ਹੋਏ ਸੀ ਕਿ ਉਹਨਾਂ ਦੀ ਸਾਰੀ ਬਰਾਦਰੀ ਇੱਥੇ ਬੈਠੀ ਹੋਈ ਆ। ਸਭ ਤੋਂ ਜ਼ਿਆਦਾ ਬਰਾਦਰੀ ਹੈ ਜੀ ਅੰਸਾਰੀ, ਫਿਰ ਮਲਕ, ਗਫਾਰੀ, ਅਰਾਈ, ਸ਼ੇਖ, ਰਾਜपूत, ਰਹਿਮਾਨੀ, ਜੱਟ, ਗੁੱਜਰ, ਪਠਾਨ ਤੇ ਦੀਗਰ ਵੀ ਬਰਾਦਰੀਆਂ ਇੱਥੇ ਬੈਠੀਆਂ ਹੋਈਆਂ। ਲੇਕਿਨ ਸਭ ਤੋਂ ਜ਼ਿਆਦਾ ਬਰਾਦਰੀ ਅੰਸਾਰੀ ਬਰਾਦਰੀ ਹੀ ਇੱਥੇ ਬੈਠੀ ਹੋਈ ਆ। ਹੁਣ ਅਸੀਂ ਜ਼ਿਕਰ ਕਰਾਂਗੇ ਕਿ NA 103 ਦੇ ਵਿੱਚ ਕਿਹੜੇ ਮੇਨ ਇਲਾਕੇ ਨੇ। ਇਹ ਹੁਣ ਦੇਖ ਕੇ ਪੜ੍ਹਨੇ ਪੈਣੇ, ਵਾਵਾ ਲੰਬੀ ਸਾਰੀ ਫਰਿਸਤ ਹੈਗੀ ਹੈ ਜੀ। ਅਫਗਾਨਾਬਾਦ, ਗੁਲਾਮਾਬਾਦ, ਅਲਿਆਸ ਪਾਰਕ, ਰਜ਼ਾਬਾਦ, ਮਦਨਪੁਰਾ, ਸਿਆਲਵੀ ਕਲੋਨੀ, ਅਜਕੇਰਾ, ਗੁਲਬਰਗ, ਜਨਾਹ ਕਲੋਨੀ, ਗੁਰੂ ਨਾਨਕਪੁਰਾ, ਮੁਹੰਮਦਪੁਰਾ, ਰਹੀਮ ਟਾਊਨ, ਜੱਜਵਾਲਾ, ਸ਼ੇਰ ਸਿੰਘ, ਕੁਕਿਆਂਵਾਲਾ, ਗੁਲਸ਼ਨ ਕਲੋਨੀ, ਚੂੜ ਮਾਜਰਾ, ਕਲੀਮ ਸ਼ਹੀਦ ਕਲੋਨੀ, ਗੋਬਿੰਦਪੁਰਾ, ਬੜੀ ਅਨਾਸੀ, ਗੁਲਫਸ਼ਾਹ ਕਲੋਨੀ, ਸਈਦ ਕਲੋਨੀ, ਸੈਫਾਬਾਦ, ਧੋਬੀ ਘਾਟ, ਮਿਲਾਦ ਰੋਡ, ਮਹੱਲਾ 5 ਪੀਰ ਤੇ ਮਰਜ਼ੀਪੁਰਾ। ਇਹ ਮੇਨ ਇਲਾਕੇ ਨੇ ਜਿਹੜੇ ਸਾਰੇ ਵੋਟਰਾਂ ਨਾਲ ਮਾਸ਼ਾਅੱਲਾ ਭਰੇ ਹੋਏ ਨੇ। ਇਹਦੇ ਵਿੱਚ ਬਹੁਤ ਜ਼ਿਆਦਾ ਵੋਟਾਂ ਦੀ ਤਾਦਾਦ ਆ। ਅੱਛਾ, ਜਦੋਂ ਅਸੀਂ ਇਲਾਕਿਆਂ ਦੀ ਗੱਲ ਕਰਾਂਗੇ ਤੇ ਅਸੀਂ ਗੱਲ ਕਰਾਂਗੇ ਗੁਲਾਮਾਬਾਦ ਦੀ, ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਕਲੋਨੀ ਆ। ਉਹਦਾ ਇੱਕ ਇੰਤਹਾਈ ਗੰਭੀਰ ਮਸਲਾ ਜਿਹੜਾ ਵਾ ਉਹ ਇਹ ਹੈਗਾ ਕਿ ਹਲੇ ਤੱਕ ਲੋਕ ਜਿਹੜੇ ਨੇ ਉਹਨਾਂ ਨੂੰ ਮਾਲਕਾਨਾ ਹਕੂਕ ਨਹੀਂ ਮਿਲੇ, ਉਹ ਸਿਰਫ ਸਟਾਂਪ ਪੇਪਰਾਂ ਦੇ ਉੱਪਰ ਹੀ ਗੁਜ਼ਾਰਾ ਕਰ ਰਹੇ ਨੇ। ਹੁਣ ਅਸੀਂ ਜ਼ਿਕਰ ਕਰਾਂਗੇ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਹੌਜ਼ਰੀ ਦੀ ਮਾਰਕੀਟ ਆ ਉਹ ਵੀ ਇਸੇ ਇਲਾਕੇ ਦੇ ਵਿੱਚ ਵਾਕਿਆ ਵਾ, ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਲੋਕ ਕੰਮ ਕਰਨ ਵਾਸਤੇ ਆਉਂਦੇ ਆ। ਹੁਣ ਅਸੀਂ ਜਿਹੜੀ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਕਰਨ ਲੱਗੇ ਹਾਂ ਉਹ ਹੈਗੀ ਕਿ ਇਸ ਇਲਾਕੇ ਦੇ ਵਿੱਚ ਕਿਹੜੀ ਅਹਿਮ ਸ਼ਖਸੀਅਤ ਜਿਹੜੀਆਂ ਉਹ ਗੁਜ਼ਰ ਚੁੱਕੀਆਂ ਨੇ ਜਾਂ ਹੁਣ ਵੀ ਮੌਜੂਦ ਨੇ, ਉਹਨਾਂ ਦਾ ਜ਼ਿਕਰ ਅਗਰ ਨਾ ਕਰਾਂਗੇ ਤੇ ਤੁਹਾਨੂੰ ਇਸ ਹਲਕੇ ਦੀ ਹਕੀਕਤ ਦਾ ਪਤਾ ਨਹੀਂ ਲੱਗੇਗਾ। ਹੁਣ ਅਸੀਂ ਗੱਲ ਕਰਦੇ ਹਾਂ ਜੀ ਇਸ ਇਲਾਕੇ ਦੇ ਅਹਿਮ ਲੋਕ ਜਿਹੜੇ ਨੇ ਕਿਹੜੇ ਨੇ। ਮੀਆਂ ਜ਼ਾਹਰ ਸਰਫਰਾਜ਼ ਸਾਹਿਬ, ਫੈਸਲਾਬਾਦ ਦਾ ਹਰ ਬੰਦਾ ਹੀ ਇਹਨਾਂ ਤੋਂ ਵਾਕਿਫ ਹੈਗਾ ਜੀ। ਅੱਗੇ ਆਉਂਦੇ ਜੀ ਮੀਆਂ ਇਹਸਾਨ ਇਲਾਹੀ ਸਾਹਿਬ, ਮੀਆਂ ਬਸ਼ੀਰ ਸਾਹਿਬ, ਅਬਦੁਲ ਰਹਿਮਾਨ ਰੇਡੀਓ ਵਾਲੇ, ਫੁੰਮੀ ਭਲਵਾਨ, ਮੀਆਂ ਇਕਬਾਲ ਐਡਵੋਕੇਟ,
कैप्टन निसार अकबर खान बहुत बड़ा नाम फैसलाबाद का, राजा नादर परवेज साहब वो भी एक वड्डा नाम, मुफ्ती मोहम्मद अमीन साहब, मौलाना ज़ियाउल कासमी मरहूम, साबका सैनेटर तारक चौधरी साहब, जनरल रिटायर खालिद मकबूल साहब साबका गवर्नर ने, साढ़े सारे दोस्त वाकफ ने, सैयद हदायत रसूल शाह साहब ये भी इत्थे दी एक बड़ी शख्सियत है, मियाँ फरज साहब टैक्सटाइल वाले, मलक असलम सलामा इब्राहिम, चेयरमैन पावर लूमा के वहीद खालक रामे साहब, साबका जिहड़े वजीरे नगरान वजीरे आला ने मंजूर अलाई साहब, तहरीक पाकिस्तान के कारकुन ने, मुमताज़ कारकुन चौधरी अता मोहम्मद, निशाद ग्रुप और MC बैंक के चेयरमैन MC बैंक के चेयरमैन मियाँ मनशा साहब भी इसे इलाके नाल तलक रखते हैं। कौमी क्रिकेट के जिहड़े खिलाड़ी ने वसीम हैदर, सईद अजमल, उन्हों का भी ताल्लुक इसे हल्के दे विच ही है, इसे इलाके दे नाल ही है। शेख खुरम के वड्डे भाई ने साबका सैकटरी चनाब क्लब ने, टैक्सटाइल एसोसीएशन के चेयरमैन भी ने शेख असगर साहब, उन्हों का ताल्लुक भी इसे इलाके के नाल ही है। उन्होंने 1992 के चन्योड़ हस्पताल की बुनियाद रखी। नैशनल हस्पताल मियाँ ट्रस्ट चन्योड़ हस्पताल सरगोदा रोड भी बनवाने के इन्हों का अहम किरदार रहा। ये शेख खुरम का खानदान आ जिहड़ा फलाई कामां दे विच भी बड़ा बढ़ चढ़ के हिस्सा लैंदा। हुण असीं गल करांगे कि इस हल्के दे विचों किन्ने लोगों ने हुण तक कागज़ जमा करवा दिते आ। 53 लोग ने जिन्हां ने कागजात ते नामजदगी जमा करवा दिते हैं। सब तो पहले असीं गल करांगे हमेशा की तरह कि PTI के बहुत ज़्यादा कारकुन सानूं फैसलाबाद दे विच नज़र आए हैं जिन्हां ने अपने कागजात ते नामजदगी जमा करवा दिते हैं। इत्थे भी उन्हां दी तादाद दर्जनां दे विच 101 दे विच भी 30 तो ज़्यादा ही बंदियां ने PTI वालियां ने जमा करवाए सी। 102 दे विचों भी 103 दे विच भी अल्लाह पाक ने रहमत की हुई है। बड़ी वड्डी तादाद दे विच PTI के जिहड़े कारकुन आ उन्होंने कागज़ इत्थे जमा करवाए हुए। सब तो पहले आ गए जी डॉक्टर हसन मलक साहब, ये PTI के साबका भी टिकट होल्डर ने। इन्हों के जोड़े भाई ने मलक अरशद साहब, ये नेवी के तो PIA के सरबराह भी रह चुके हैं। हुण असीं गल करांगे शेख खुरम ने। शेख खुरम ने भी इत्थों कागज़ जमा करवाए हुए हैं, उन्होंने मिसिज ने भी इत्थों कागज़ जमा करवाए हुए हैं। लेकिन शेख खुरम के बारे च कहा जा रहा वा कि मुस्लिम लीग नून वाले जोड़े ने ये मगर मगर ने, तो शेख खुरम साहब अगे अगे ने। मुस्लिम लीग नून इन्हों टिकट देना चाह रही है, लेकिन ये आज़ाद हसीयत दे विच इलैक्शन लड़ना चाह रहे हैं। तो जिहड़ी उन्हों की इलाके दे विच शेख खुरम की खिदमात आ उन्होंने देखते होया ये टफ टाइम आज़ाद हसीयत दे विच भी दे सकते हैं। लेकिन अगर PTI भी इन्होंने टिकट दिंदी आ, तुहानूं याद होएगा कि इन्हों का क्लिप एक बहुत वायरल होया सी जिदों इन्होंने PTI छड्डी सी ते इन्हां दी अखां दे विच अथरू जिहड़े आ वो वाज़े तौर पर नज़र आए सीगे। लिहाजा हो सकता है कि इन्हों PTI भी टिकट दे देवे। चलो खैर अगे चलते हैं जी। असीं इन्हां दे बेटे ने भी कागज़ जमा करवाए हुए जी। मियाँ अली सरफराज राई फैमिली इन्हां दा ताल्लुक आ। मियाँ ज़ाहर सरफराज साहब जिहड़े 3 वारी MNA मुंतखब होए ने ते 2 वारी वजीर तजारत लेबर ते वजीर दाखला रहे ने। मियाँ अली सरफराज उन्हां दे साहबजादे ने ते इन्हां नूं पिछली वारी MPA का टिकट जिहड़ा सी वो मिल गया सी, लेकिन हुण उन्होंने NA 103 दे विचों कागज़ जमा करवा दिते हैं कि मैं MNA मुंतखब होवांगा। इन्हां दी मिसिज ने भी इन्हां दे कवरिंग कैंडिडेट के तौर पर जिहड़े कागज़ जमा करवाए हुए आ। मलक अमजद हुसैन साबका सदर डिस्ट्रिक्ट बार एसोसीएशन, साजिद मलक साहब जी साबका UC चेयरमैन, खुरम आजाद कालू साहब साबका सैकटरी ने फैसलाबाद बार एसोसीएशन के बड़े मुतहरक कारकुन सी। PTI के तो वकीलों के भी बड़े मुतहरक कारकुन सी। ये भी NA 103 के विचों इन्होंने कागजात नामजदगी जमा करवाए हुए हैं। ब्रिगेडियर मुमताज़ कालू जनाब साबका टिकट होल्डर के भतीजे ने आज़ाद कालू साहब, तो अबरारुल हक साहब इन्हों के अजीज़ ने। अगे आ गया जी अबरार रशीद ढिल्लू साहब, सैयद आसम नकवी साहब, चौधरी इमरान इकबाल कालू साहब, सैयद अलमदार हुसैन साहब, ये साबका जिहड़े ने चैंबर ऑफ कामर्स के सदर भी रह चुके हैं। ये मैं मोटे मोटे नाम ले आ, वैसे होर भी बहुत ज़्यादा। साढ़े एक दोस्त ने मियाँ फाहद साहब, उन्होंने भी NA 103 के विचों PTI के जिहड़े उम्मीदवार ने उन्होंने तौर पर कागज़ जमा करवाए। ये मोटे मोटे मैं नाम ले आ, बाकी होर भी काफ़ी साढ़े दोस्त ने जिन्होंने PTI के प्लेटफार्म तो कागजात नामजदगी जमा करवाए ने। मुस्लिम लीग नून की गल करते हैं जी। मुस्लिम लीग नून के इत्थे हैगे जी मेन उम्मीदवार हाजी अकरम अंसारी साहब। पहले 5 वारी मैं अगे भी दसिया कि MNA मुंतखब हो चुके हैं। हुण असीं थोड़ा जिहा दसांगे कि 1985 के विच इन्हां दी सियासत का आगाज़ किस तरह होया। अंसारी बरादरी के हनीफ अंसारी साहब सीगे जिहड़े MNA मुंतखब होए सी 1985 के विच। एक खोता रेहड़ी का एक्सीडेंट होया, उहदे विच इन्हां दी मौत वाक़या हो गई। तो अंसारी बरादरी ने फैसला किया कि जिमनी इलैक्शन के विच हाजी अकरम अंसारी नूं उतारिया जाएगा, क्योंकि बरादरी ज़्यादा सी, असर रसूख ज़्यादा सीगा। तो उस टाइम शेख खुरम भी इन्हां दे सपोर्टर हुंदे सीगे ते इलैक्शन जित गए। तो उस तो बाद मुसलसल ये इलैक्शन जितते आए। दूसरा नाम आ गया जी इम्तियाज़ रबानी बिल्लू, ये चौरी शेर अली के अजीज़ ने। तीसरे नंबर पर आ गए जी मलक नवाज साहब, साबका MPA ने, साढ़े साबका फैसलाबाद के मेयर,
ਮਲਕ ਰਜ਼ਾਕ ਸਾਹਿਬ ਦੇ ਭਾਈ ਨੇ, ਇਹਨਾਂ ਨੇ NA 103 ਦੇ ਵਿੱਚੋਂ ਆਪਣੇ ਕਾਗਜ਼ਾਤ ਜਮ੍ਹਾਂ ਕਰਵਾਏ ਨੇ। ਰਾਣਾ ਸਨਾਉल्ला ਜਿਹੜੇ ਸਾਡੇ ਸਾਬਕਾ ਵਜ਼ੀਰ ਦਾਖਲਾ ਨੇ, ਉਹਨਾਂ ਦੇ ਕਰੀਬੀ ਸਾਥੀ ਨੇ, ਇਹ ਵੀ MNA ਦੇ ਕੈਂਡੀਡੇਟ ਨੇ। ਉਸ ਤੋਂ ਬਾਅਦ ਆ ਗਿਆ ਜੀ ਮੁਹੰਮਦ ਇਲਿਆਸ ਅੰਸਾਰੀ ਸਾਹਿਬ, ख्वाजा ਮੁਹੰਮਦ ਅਸਲਾਮ ਸਾਹਿਬ। ਇਹ ਦੋ ਬੰਦੇ ਉਹ ਨੇ ਜਿਹੜੇ ਸਾਬਕਾ ਸਾਡੇ MPA ਰਹਿ ਚੁੱਕੇ ਨੇ, ਲੇਕਿਨ ਜਿਹੜੇ ਸਾਡੀਆਂ ਚਿੜੀਆਂ, ਸਾਡੇ ਤੋਤੇ ਜਿਹੜੇ ਸਾਨੂੰ ਖਬਰਾਂ ਲਿਆ ਕੇ ਦਿੰਦੇ ਆ, ਉਹਨਾਂ ਦਾ ਇਹ ਕਹਿਣਾ ਵਾ ਕਿ ਇਹ ਦੋਨੇ ਸਾਹਿਬ ਜਿਹੜੇ ਨੇ ਇਹ ਦੋਨਾਂ ਸਾਈਡਾਂ ਤੇ ਖੇਡ ਰਹੇ ਨੇ। ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਟਿਕਟ ਦੇ ਉਮੀਦਵਾਰ ਵੀ ਨੇ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਟਿਕਟ ਦੇ ਉਮੀਦਵਾਰ ਵੀ ਨੇ। ਤੇ ਮੈਂ ਇਹ ਗੱਲ ਕਹਾਂਗਾ ਕਿ ਜਿਹੜਾ ਦੋਨਾਂ ਟਿਕਟਾਂ ਦਾ ਉਮੀਦਵਾਰ ਹੁੰਦਾ ਉਹ ਬਾਅਦ ਦਫਾ ਭੁੱਖਾ ਹੀ ਰਹਿ ਜਾਂਦਾ, ਲਿਹਾਜ਼ਾ ਇੱਕ ਪਾਸੇ ਫੋਕਸ ਕਰੋ। ਨੂਨ ਲੀਗ ਦੇ ਇੱਕ ਹੋਰ ਉਮੀਦਵਾਰ ਨੇ ਡਾਕਟਰ ਮੁਨੱਵਰ ਫਿਆਜ਼ ਸਨੀ ਸਾਹਿਬ। ਇਹਨਾਂ ਨੇ ਵੀ ਆਪਣੇ ਕਾਗਜ਼ਾਤ ਜਿਹੜੇ ਆ ਜਮ੍ਹਾਂ ਕਰਵਾਏ ਹੋਏ ਆ ਉੱਥੇ। ਹੁਣ ਅਸੀਂ ਗੱਲ ਕਰਾਂਗੇ ਪਾਕਿਸਤਾਨ ਪੀਪਲਸ ਪਾਰਟੀ ਦੀ। ਮੁਸ਼ਤਾਕ ਅਹਿਮਦ ਸਾਬਕਾ ਸਿਟੀ ਸਦਰ ਪੀਪਲਸ ਪਾਰਟੀ ਦੇ ਤੇ ਸਾਬਕਾ ਟਿਕਟ ਹੋਲਡਰ ਵੀ ਨੇ। ਮਲਕ ਸਰਦਾਰ ਟਰਾਲੇ ਵਾਲੇ ਇਹ ਵੀ ਸਾਬਕਾ ਟਿਕਟ ਹੋਲਡਰ ਨੇ। ਹਲੀਮ ਅਸਲਮ ਮਲਕ ਸਾਬਕਾ ਟਿਕਟ ਹੋਲਡਰ ਨੇ। ਅੱਛਾ ਜੀ, ਅਬਰਾਰੁਲ ਹਕ ਜਿਹੜੇ ਗੁਲੂਕਾਰ ਨੇ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸਾਬਕਾ ਕਾਰਕੁਨ ਹੁੰਦੇ ਸੀ, ਹੁਣ ਤਾਂ ਮੇਰੇ ਖਿਆਲ ਉਹਨਾਂ ਨੇ ਛੱਡ ਦਿੱਤੀ ਹੈ ਪਾਰਟੀ। ਬਹੁਤ ਸਾਰੇ ਲੋਕਾਂ ਨੇ 9 ਮਈ ਤੋਂ ਬਾਅਦ ਪਾਰਟੀ ਛੱਡੀ ਵੀ ਸੀ ਤੇ ਹੁਣ ਪਤਾ ਨਹੀਂ ਲੱਗਦਾ ਕਿੰਨੇ ਕਿੰਨੇ ਛੱਡੀ ਹੈ ਤੇ ਕਿੰਨੇ ਕਿੰਨੇ ਨਹੀਂ। ਬਾਜ਼ ਲੋਕਾਂ ਨੇ ਖੁੱਲ੍ਹ ਖਿਲਾ ਕੇ ਛੱਡੀ ਸੀ ਤੇ ਬਾਜ਼ ਲੋਕਾਂ ਨੇ ਅੰਦਰ ਖਾਤੇ ਛੱਡ ਦਿੱਤੀ ਸੀ। ਹੁਣ ਅਬਰਾਰੁਲ ਹਕ ਨੇ ਵੀ ਪਤਾ ਨਹੀਂ ਛੱਡੀ ਹੈ ਕਿ ਨਹੀਂ ਜਾਂ ਕਿਸੇ ਹੋਰ ਦੇ ਕਾਰਕੁਨ ਨੇ, ਲੇਕਿਨ NA 103 ਦੇ ਵਿੱਚੋਂ ਇਹਨਾਂ ਨੇ ਕਾਗਜ਼ਾਤ ਤੇ ਨਾਮਜ਼ਦਗੀ ਜਿਹੜੇ ਨੇ ਆਪਣੇ ਜਮ੍ਹਾਂ ਕਰਵਾ ਦਿੱਤੇ ਨੇ। ਇਹਨਾਂ ਨੇ ਇੱਕ ਹੋਰ ਹਲਕੇ ਵੀ ਫੈਸਲਾਬਾਦ ਦੇ ਵਿੱਚੋਂ ਜਿਹੜੇ ਆਪਣੇ ਕਾਗਜ਼ਾਤ ਤੇ ਨਾਮਜ਼ਦਗੀ ਜਿਹੜੇ ਆ ਜਮ੍ਹਾਂ ਕਰਵਾਏ ਆ। ਹੁਣ ਅਸੀਂ ਗੱਲ ਕਰਾਂਗੇ ਕਿ ਹਾਜੀ ਅਕਰਮ ਅੰਸਾਰੀ ਪਿਛਲੀ ਦਫਾ ਹਾਰਿਆ ਕਿਉਂ ਸੀਗਾ, ਕਿਉਂਕਿ ਅੰਸਾਰੀ ਬਰਾਦਰੀ ਦਾ ਉੱਥੇ ਬਹੁਤ ਵੱਡਾ ਵੋਟ ਬੈਂਕ ਸੀਗਾ। ਇਹਦੇ ਬਾਵਜੂਦ ਅੰਸਾਰੀ ਬਰਾਦਰੀ ਦੇ ਆਪਣੇ ਉਮੀਦਵਾਰ ਨੂੰ ਉੱਥੋਂ ਸ਼ਿਕਸਤ ਕਿਉਂ ਹੋ ਗਈ ਸੀ ਤੇ ਸ਼ੇਖ ਖੁਰਮ ਉੱਥੋਂ ਕਿਉਂ ਜਿੱਤ ਗਿਆ ਸੀ। ਸ਼ੇਖ ਖੁਰਮ ਕਿਉਂਕਿ ਇੱਕ ਦਰੀਨਾ ਕਾਰਕੁਨ ਦੀ ਹਸੀਅਤ ਦੇ ਨਾਲ ਹਾਜੀ ਅਕਰਮ ਅੰਸਾਰੀ ਦਾ ਹਮੇਸ਼ਾ ਇਲੈਕਸ਼ਨ ਜਿਹੜਾ ਉਹ ਲੜਦਾ ਹੁੰਦਾ ਸੀ। ਮੁਸਲਿਮ ਲੀਗ ਨੂਨ ਦਾ ਪੁਰਾਣਾ ਜਿਹੜਾ ਕਾਰਕੁਨ ਸੀਗਾ, ਜਦੋਂ ਤਹਿਰੀਕ ਇਨਸਾਫ ਦੇ ਵਿੱਚ ਸ਼ਾਮਲ ਹੋਇਆ ਤੇ ਅੰਸਾਰੀ ਬਰਾਦਰੀ ਵੀ ਉਸ ਟਾਈਮ ਦੋ ਹਿੱਸਿਆਂ 'ਚ ਤਕਸੀਮ ਹੋ ਗਈ। ਅੱਧੇ ਅੰਸਾਰੀ ਬਰਾਦਰਾਂ ਜਿਹੜੇ ਸੀਗੇ ਉਹਨਾਂ ਨੇ ਸ਼ੇਖ ਖੁਰਮ ਦੀ ਸਪੋਰਟ ਕੀਤੀ ਤੇ ਅੱਧੇ ਅੰਸਾਰੀ ਬਰਾਦਰਾਂ ਜਿਹੜੇ ਸੀਗੇ ਉਹਨਾਂ ਨੇ ਹਾਜੀ ਅਕਰਮ ਅੰਸਾਰੀ ਦੀ ਸਪੋਰਟ ਕੀਤੀ, ਜਿਹਦੀ ਵਜ੍ਹਾ ਤੋਂ ਹਾਜੀ ਅਕਰਮ ਅੰਸਾਰੀ ਨੂੰ ਪਿਛਲੀ ਦਫਾ ਹਾਰ ਦਾ ਮੂੰਹ ਦੇਖਣਾ ਪਿਆ 5 ਵਾਰੀਆਂ ਤੋਂ ਬਾਅਦ। ਤੇ ਸ਼ੇਖ ਖੁਰਮ ਐਰਕੀ ਆਜ਼ਾਦ ਹਸੀਅਤ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ। ਬਹੁਤ ਸ਼ੁਕਰੀਆ।